ਐਸਜੀਪੀਸੀ ਕਹਿ ਰਹੀ ਹੈ ਪੰਜਾਬ ਸਰਕਾਰ ਰਾਜਨੀਤੀ ਕਰ ਰਹੀ ਹੈ। ਪੰਜਾਬ ਸਰਕਾਰ ਕਹਿੰਦੀ ਹੈਗੀ ਹੈ ਕਿ ਐਸਜੀਪੀਸੀ ਰਾਜਨੀਤੀ ਕਰ ਰਹੀ ਹੈਗੀ ਹੈ। ਕਾਲਾ ਮਾਲਾ ਚੱਲ ਰਿਹਾ ਸੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਸਲੇ ਉੱਤੇ ਕੀ ਸਟੈਂਡ ਕਿ ਜਦੋਂ ਤਖਤ ਦੇ ਜਥੇਦਾਰ ਸਾਹਿਬ ਐਸਜੀਪੀਸੀ ਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਜਿਹੜਾ ਹੈ ਜਿਹੜੀ ਇਨਕੁਆਇਰੀ ਚੱਲ ਰਹੀ ਹੈ, ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਪੁਲਿਸ ਨੂੰ ਆਦੇਸ਼ ਦਿੱਤਾ ਜਾਂ ਐਸਆਈਟੀ ਜਿਹੜੀ ਤਿਆਰ ਕੀਤੀ ਗਈ ਹੈ ਉਹਦਾ ਤੁਸੀਂ ਸਹਿਯੋਗ ਕਰੋ, ਤੇ ਇਹਦੇ ਵਿੱਚ ਮੈਂ ਸਮਝਦਾ ਕਿ ਕਲੀਅਰਲੀ ਮੈਸੇਜ ਹੈ ਕਿ ਇਹਦਾ ਮਤਲਬ ਕੁਛ ਨਾ ਕੁਛ ਤੇ ਹੋਇਆ ਹੈ। ਜਦੋਂ ਤੋਂ ਇਹਨਾਂ ਨੇ ਬਾਦਲ ਪਾਰਟੀ ਨੂੰ ਜੁਆਇਨ ਕਰ ਲਿਆ, ਇਹਨਾਂ ਦੀ ਪ੍ਰੈਸ ਕਾਨਫਰੰਸ, ਇਹਨਾਂ ਦੀ ਮੀਡੀਆ ਸਟੇਟਮੈਂਟਸ ਆ ਰਹੀਆਂ ਹੈਗੀਆਂ ਨੇ ਕਿ ਜੀ ਉਹ ਤੇ ਕਲੈਰੀਕਲ ਮਿਸਟੇਕ ਸੀ ਜੀ, ਕੋਈ ਸਰੂਪ ਗਾਇਬ ਹੀ ਨਹੀਂ ਹੋਇਆ। ਤੁਸੀਂ ਕੀ ਕਹੋਗੇ? ਕਲੈਰੀਕਲ ਮਿਸਟੇਕ ਜਿਹੜੀ ਹੈ ਨਾ, ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਦਾ ਜੋ ਬਿਆਨ ਜੋ ਪ੍ਰੈਸ ਕਾਨਫਰੰਸ ਵਿੱਚ ਉਹ ਬੋਲੇ ਨੇ, ਮੈਂ ਸਮਝਦਾ ਕਲੈਰੀਕਲ ਮਿਸਟੇਕ ਤੇ ਹੁਣ ਉਹਨਾਂ ਦੇ ਵਿੱਚ ਆ ਚੁੱਕੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਆਈ ਹੋਈ ਹੈ ਉਹਨਾਂ ਦੇ ਵਿੱਚ। ਜਿਹੜੀ ਚਿਪ ਹੁੰਦੀ ਹੈ ਨਾ, ਉਹ ਚਿਪ ਜਿਹੜੀ ਹੈ ਖਰਾਬ ਹੋ ਗਈ ਹੈ। ਉਹ ਕਹਿੰਦੇ ਨੇ ਜੀ ਕਲੈਰੀਕਲ ਮਿਸਟੇਕ ਹੈ। ਮੈਨੂੰ ਯਾਦ ਹੈ ਕਿ ਸ਼ਾਇਦ ਤੁਹਾਡੇ ਚੈਨਲ ਦੇ ਉੱਤੇ ਹੀ ਉਹ ਇੰਟਰਵਿਊ ਮੈਂ ਸੁਣਿਆ, ਕਿਉਂਕਿ ਹੁਣ ਉਹ ਸਾਰੇ ਇੰਟਰਵਿਊਜ਼ ਜਿਹੜੇ ਨੇ ਉਹ ਬਾਰ-ਬਾਰ ਬਾਹਰ ਆ ਰਹੇ ਨੇ ਕਿ ਕਿਹੜਾ ਕੀ ਬੋਲ ਰਿਹਾ ਸੀਗਾ। ਤੇ ਇਹਨਾਂ ਲੋਕਾਂ ਨੇ ਹੀ ਕਿਹਾ ਸੀਗਾ ਕਿ ਅਸੀਂ ਮਰਦੇ ਮਰ ਜਾਵਾਂਗੇ, ਲੇਕਿਨ ਗੁਰੂ ਦੇ ਦੋਸ਼ੀ ਉਹਨਾਂ ਦੇ ਨਾਲ ਅਸੀਂ ਕਦੀ ਹੱਥ ਨਹੀਂ ਮਿਲਾਵਾਂਗੇ। ਹੱਥ ਮਿਲਾਉਣਾ ਬੜੀ ਦੂਰ ਦੀ ਗੱਲ ਹੈ, ਕਦੀ ਚਾਹ ਨਹੀਂ ਪੀਵਾਂਗੇ। ਅੱਜ ਉਹ ਪ੍ਰੈਸ ਕਾਨਫਰੰਸ ਰਾਹੀਂ ਕੀ ਬੋਲ ਰਹੇ ਨੇ, ਇਹ ਸਭ ਤੁਹਾਡੇ ਸਾਹਮਣੇ ਹੈ। ਇਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਰਹਿ ਗਿਆ। ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ ਗੁਰੂ ਪ੍ਰਤੀ ਕਿ ਅਸੀਂ ਵੀ ਗੁਰੂ ਨੂੰ ਮੂੰਹ ਦਿਖਾਉਣਾ, ਅਸੀਂ ਵੀ ਇਸੇ ਫਾਨੀ ਸੰਸਾਰ ਦੇ ਵਿੱਚ ਅਸੀਂ ਜਿਹੜਾ ਰਹਿਣਾ ਔਰ ਫਾਨੀ ਸੰਸਾਰ ਨੂੰ ਛੱਡ ਕੇ ਵੀ ਜਾਣਾ। ਲੇਕਿਨ ਇਹ ਲੋਕ ਜਿਹੜੇ ਨੇ ਆਪਣੇ ਹੰਕਾਰ ਦੇ ਵਿੱਚ ਲੀਨ ਹੋ ਕੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਨਾ ਗੁਰੂ ਨੂੰ ਗੁਰੂ ਸਮਝਦੇ ਨੇ। ਇਹ ਉਹ ਲੋਕ ਨੇ। ਪਰ ਜਦੋਂ ਇਹਨਾਂ ਦੀ ਪਿਛਲੀਆਂ ਬਾਈਟਾਂ ਸੁਣਦੇ ਆ, ਜੋ 25 ਸਾਲ ਸਵੇਰੇ ਉੱਠਦੇ ਸੀ ਤੇ ਰਾਤ ਤੱਕ ਗਾਲਾਂ ਕੱਢਦੇ ਸੀਗੇ, ਅੱਜ ਕਹਿੰਦੇ ਨੇ ਜੀ ਆਹ ਤੇ ਉਹ 328 ਸਰੂਪਾਂ ਦੀ ਗੱਲ ਕਰ ਰਹੀ ਹੈ। ਦਿੱਲੀ ਦੀ ਰਾਜਨੀਤੀ ਅਸੀਂ ਗੱਲ ਕੀਤੀ, ਮਨਜੀਤ ਸਿੰਘ ਜੀਕੇ ਦੀ ਗੱਲ ਕਰ ਰਹੇ ਹਾਂ, ਅਸੀਂ ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਰਹੇ ਹਾਂ। ਲਗਾਤਾਰ ਉਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਕਿ ਦਿੱਲੀ ਕਮੇਟੀ ਮਨਜਿੰਦਰ ਸਿੰਘ ਸਿਰਸਾ ਔਰ ਬੀਜੇਪੀ ਦੇ ਸਪੋਰਟ ਦੇ ਨਾਲ ਚੱਲ ਰਹੀ ਹੈ, ਸੱਤਾ ਤੇ ਕਾਬਿਜ਼ ਹੋ ਚੁੱਕੀ ਹੈ, ਕੰਮ ਕੁਝ ਕਰ ਨਹੀਂ ਰਹੀ ਔਰ ਅਸੀਂ ਲਗਾਤਾਰ ਮੁੱਦੇ ਚੁੱਕ ਰਹੇ ਹੈਗੇ ਆ। ਕਮੇਟੀ ਬਿਲਕੁਲ ਘੁੱਗੂ ਬਣ ਕੇ ਬੈਠੀ ਹੈ, ਕੋਈ ਜਵਾਬ ਦੇ ਕੇ ਨਹੀਂ ਰਾਜੀ। ਮੇਰਾ ਸਿੱਧਾ ਸਵਾਲ ਹੈ, ਚਾਹੇ ਆਪੋਜੀਸ਼ਨ ਦੀ ਗੱਲ ਕਰ ਲਈਏ, ਸੰਗਤ ਦੀ ਗੱਲ ਕਰੇ, ਕਮੇਟੀ ਕਰ ਕੀ ਰਹੀ ਹੈ? ਸਿਰਫ ਗੋਲਕ ਖਾ ਰਹੀ ਹੈ, ਕੰਮ ਕਰ ਰਹੀ ਹੈ, ਤਾਂ ਕੀ ਕੰਮ ਕਰ ਰਹੀ ਹੈ? ਇਹਨਾਂ ਲੋਕਾਂ ਦੇ ਕੋਲ ਹੁਣ ਹੋਰ ਕੋਈ ਕੰਮ ਨਹੀਂ ਰਹਿ ਗਿਆ। ਇਹਨਾਂ ਲੋਕਾਂ ਦੇ ਕੋਲ ਇੱਕੋ ਕੰਮ ਹੈ ਕਿ ਕੋਈ ਵੀ ਕੰਮ ਹੋ ਰਿਹਾ, ਕੋਈ ਪ੍ਰੋਗਰਾਮ ਹੋ ਰਿਹਾ, ਕੋਈ ਸਮਾਗਮ ਹੋ ਰਿਹਾ, ਕੋਈ ਸ਼ਤਾਬਦੀ ਮਨਾਈ ਜਾ ਰਹੀ ਹੈ, ਉਹਦੇ ਵਿੱਚ ਜਾ ਕੇ ਕਮੀ ਲੱਭੀਏ ਤੇ ਭੰਡੀਏ। ਇਹ ਮੁੱਦੇ ਨਹੀਂ ਨੇ। ਇਹ ਵਿਹਲਾ ਇਨਸਾਨ ਜਦੋਂ ਦੀਵਾਰਾਂ ਦੇ ਵਿੱਚ ਟੱਕਰਾਂ ਮਾਰ ਰਿਹਾ ਹੁੰਦਾ ਨਾ, ਤੇ ਉਹਨੂੰ ਇਹ ਹੁੰਦਾ ਕਾਰਪੇਟ ਰੈੱਡ ਲੱਗਣਾ ਚਾਹੀਦਾ ਸੀ, ਲਾਲ ਨੀਲਾ ਕਿਉਂ ਲਾਤਾ, ਕਾਲਾ ਕਿਉਂ ਲਾਤਾ। ਇਹੋ ਜਿਹੀਆਂ ਕਮੀਆਂ ਲੱਭਦੇ ਨੇ। ਦਿੱਲੀ ਦੀ ਸੰਗਤ ਕਦੀ ਨਹੀਂ ਪੁੱਛ ਸਕਦੀ ਸਰਦਾਰ ਜਸਵਿੰਦਰ ਸਿੰਘ ਜੀ ਕਿ 84 ਦੇ ਕਾਤਲਾਂ ਨੂੰ ਬੰਗਲਾ ਸਾਹਿਬ ਸਰੋਪੇ ਦਿੱਤੇ ਗਏ ਨੇ। ਇਹਨਾਂ ਦੇ ਰਾਜ ਦੇ ਵਿੱਚ ਉਹਨਾਂ ਸਰਕਾਰਾਂ ਤੋਂ ਹੀ ਲਾਹਾ ਲੈ ਕੇ ਇਹਨਾਂ ਨੇ ਅੱਜ ਕਿੱਥੋਂ ਦੀ ਕਿੱਥੇ ਪਹੁੰਚੇ ਨੇ, ਇਹ ਸਾਨੂੰ ਦੱਸਣ ਦੀ ਲੋੜ ਨਹੀਂ। ਦਿੱਲੀ ਦੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ। ਕਿ ਮੈਂ ਤੁਹਾਡੇ ਚੈਨਲ ਨਾਲ ਇੱਕ ਗੱਲ ਹੋਰ ਕਹਿ ਦੇਣੀ ਚਾਹੁੰਦਾ। ਇੱਕ ਬੰਦਾ ਜਿਹੜਾ ਭੱਦੀ ਸ਼ਬਦਾਵਲੀ ਯੂਜ਼ ਕਰਦਾ, ਨਾ ਉਮਰ ਦੇਖਦਾ, ਨਾ ਕੋਈ ਚੀਜ਼ ਦੇਖਦਾ, ਉਹਨੂੰ ਮੈਂ ਕਹਿ ਰਿਹਾ ਬੰਦਾ ਬਣ ਜਾ। ਬੰਦਾ ਬਣ ਕੇ ਤਮੀਜ਼ ਨਾਲ ਗੱਲ ਕਰ। ਪਰਮਜੀਤ ਸਿੰਘ ਸਰਨਾ ਦੇ ਉਹਦੇ 'ਤੇ ਨਾ ਚਲੋ ਕਿ ਉਹ ਮਾਂ ਭੈਣ ਦੀਆਂ ਗਾਲਾਂ ਸਭ ਨੂੰ ਕਰਦਾ ਸੀ, ਨਾ ਬੰਦਾ ਤੇ ਨਾ ਜਨਾਨੀ। ਤੇ ਤੂੰ ਵੀ ਜਿਹੜਾ ਭਰਾ ਆਪਣੀ ਉਮਰ, ਆਪਣਾ ਜਿਹੜਾ ਅਹੁਦਾ, ਆਪਣੀ ਗਰਿਮਾ ਨੂੰ ਰੱਖ ਕੇ ਵਿੱਚ ਬੋਲਿਆ ਕਰ, ਨਹੀਂ ਤੇ ਮਹਾਰਾਜ ਕਿਰਪਾ ਕਰਨ ਤੈਨੂੰ ਵੀ ਸੋਝੀ ਜਲਦੀ ਗੁਰੂ ਸਾਹਿਬ ਹੀ ਪਾਉਣਗੇ। ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਲਗਾਤਾਰ ਅਗਰ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ, 328 ਸਰੂਪਾਂ ਦੀ ਗੱਲ ਇਸ ਵੇਲੇ ਪੂਰੀ ਦੁਨੀਆ ਦੇ ਅੰਦਰ ਇੱਕ ਬੜੇ ਵੱਡੇ ਸਵਾਲ ਦੇ ਤੌਰ ਦੇ ਉੱਤੇ ਖੜੀ ਹੈ, ਜਿੱਥੇ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਜਾਰੀ ਹੋਇਆ ਹੈਗਾ ਕਿ 328 ਸਰੂਪਾਂ ਦੇ ਵੇਲੇ ਐਸਆਈਟੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਹੈ, ਐਸਜੀਪੀਸੀ ਉਹਦੇ ਨਾਲ ਕੋਆਪਰੇਟ ਕਰਦੇ, ਤੇ ਦੂਜੇ ਪਾਸੇ ਪੰਜਾਬ ਸਰਕਾਰ ਵੀ ਇਸ ਮਸਲੇ ਦੇ ਉੱਤੇ ਲੀਗਲ ਕਾਰਵਾਈ ਕਰ ਰਹੀ ਹੈ। ਉਹ ਸਾਰੇ ਪਾਸੇ ਇਸ ਸਾਰੇ ਮਸਲੇ ਦਾ ਰੋਲਾ ਉੱਠ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਰੇ ਮਸਲੇ ਤੇ ਕੀ ਕਹਿਣਾ, ਇਹ ਗੱਲ ਕਰਨ ਦੇ ਲਈ ਅੱਜ ਅਸੀਂ ਉਚੇਚਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਹੁੰਚਿਆ। ਸਾਡੇ ਵੱਲੋਂ ਇਸ ਵੇਲੇ ਇੱਥੇ ਮੀਡੀਆ ਦੇ ਪ੍ਰਮੁੱਖ ਸਾਧ ਸੁਖਵਿੰਦਰ ਸਿੰਘ ਬੱਬਰ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਫਤਿਹ ਦੀ ਸੰਤੋਂ ਕਹਿੰਦੇ। ਸੁਖਵਿੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਜੀ, 328 ਸਰੂਪਾਂ ਦਾ ਮਸਲਾ ਇਸ ਵੇਲੇ ਬੜੇ ਵੱਡੇ ਲੈਵਲ ਦੇ ਉੱਤੇ ਕੌਮ ਦੇ ਲਈ ਪਰੇਸ਼ਾਨੀ ਦਾ ਸਬਬ ਬਣ ਚੁੱਕਾ ਹੈ। ਕਿੱਥੇ ਨਾ ਕਿਤੇ ਸ਼੍ਰੀ ਅਕਾਲ ਤਖਤ ਸਾਹਿਬ ਐਸਜੀਪੀਸੀ ਵਰਸਸ ਪੰਜਾਬ ਸਰਕਾਰ ਦਿਖ ਰਹੀ ਹੈ। ਐਸਜੀਪੀਸੀ ਕਹਿ ਰਹੀ ਹੈ ਪੰਜਾਬ ਸਰਕਾਰ ਰਾਜਨੀਤੀ ਕਰ ਰਹੀ ਹੈ। ਪੰਜਾਬ ਸਰਕਾਰ ਕਹਿੰਦੀ ਹੈਗੀ ਹੈ ਕਿ ਐਸਜੀਪੀਸੀ ਰਾਜਨੀਤੀ ਕਰ ਰਹੀ ਹੈਗੀ ਹੈ। ਕਾਲਾ ਮਾਲਾ ਚੱਲ ਰਿਹਾ। ਦਿੱਲੀ ਸਿੱਖ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਮਸਲੇ ਉੱਤੇ ਕੀ ਸਟੈਂਡ ਹੈ, ਤੁਹਾਡਾ ਕੀ ਕਹਿਣਾ? ਮੈਂ ਸਮਝਦਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਦੁਨੀਆ ਦੀ ਦੂਜੇ ਨੰਬਰ ਦੀ ਸੰਸਥਾ ਜਿਹੜੀ ਹੈ ਸਿੱਖਾਂ ਦੀ ਆਵਾਜ਼ ਮੰਨੀ ਜਾਂਦੀ ਹੈ। ਔਰ ਅਗਰ
ਆਪਾਂ ਗੱਲ ਕਰੀਏ ਤੇ ਇੱਥੋਂ ਜਿਹੜੇ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਜਾਂਦੇ ਨੇ, ਉਹਦਾ ਹਰ ਚੀਜ਼ ਦਾ ਇੱਕ ਰਿਕਾਰਡ, ਹਰ ਚੀਜ਼ ਦਾ ਜਿਹੜਾ ਇੱਕ ਡਾਇਰੀ ਹੈ ਉਹ ਮੇਨਟੇਨ ਹੁੰਦੀ ਹੈ। ਤੇ ਐਸਜੀਪੀਸੀ ਕਿਉਂ ਨਹੀਂ ਪ੍ਰੋਵਾਈਡ ਕਰ ਪਾ ਰਹੀ, ਮੈਨੂੰ ਇਹ ਨਹੀਂ ਸਮਝ ਆ ਰਹੀ। ਦੂਸਰੀ ਗੱਲ, ਕਾਲਾ ਮਾਲਾ ਤੁਸੀਂ ਜਿਹੜਾ ਕਹਿ ਰਹੇ ਹੋ, ਮੈਂ ਸਮਝਦਾ ਕਿ ਅੱਜ 328 ਸਰੂਪ ਜਿਹੜੇ ਕਿ ਹਜੇ ਤੱਕ ਸਮਝ ਹੀ ਨਹੀਂ ਆ ਰਹੇ ਕਿ ਉਹ ਕਿੱਥੇ ਨੇ ਗੁਰੂ ਸਾਹਿਬ। ਉਹ ਚੀਜ਼ ਨੂੰ ਹੁਣ ਸਮਝ ਲਓ, ਮੈਂ ਸਮਝਦਾ ਕਿ ਮੋਹਰ ਲਾਤੀ ਹੈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ, ਕਿ ਜਦੋਂ ਤਖਤ ਦੇ ਜਥੇਦਾਰ ਸਾਹਿਬ ਐਸਜੀਪੀਸੀ ਨੂੰ ਹੁਕਮ ਕਰ ਰਹੇ ਨੇ ਕਿ ਤੁਸੀਂ ਜਿਹੜਾ ਹੈ ਜਿਹੜੀ ਇਨਕੁਆਇਰੀ ਚੱਲ ਰਹੀ ਹੈ, ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਪੁਲਿਸ ਨੂੰ ਆਦੇਸ਼ ਦਿੱਤਾ ਜਾਂ ਐਸਆਈਟੀ ਜਿਹੜੀ ਤਿਆਰ ਕੀਤੀ ਗਈ ਹੈ, ਉਹਦਾ ਤੁਸੀਂ ਸਹਿਯੋਗ ਕਰੋ। ਤੇ ਇਹਦੇ ਵਿੱਚ ਮੈਂ ਸਮਝਦਾ ਕਿ ਕਲੀਅਰਲੀ ਇਹ ਮੈਸੇਜ ਹੈ ਕਿ ਇਹਦਾ ਮਤਲਬ ਕੁਛ ਨਾ ਕੁਛ ਤੇ ਹੋਇਆ ਹੈ, ਕੁਛ ਨਾ ਕੁਛ ਤੇ ਸਰੂਪ ਜਿਹੜੇ ਨੇ ਗੁਰੂ ਸਾਹਿਬ ਦੇ ਕਿੱਥੇ ਗਏ ਨੇ, ਕੀ ਹੋਇਆ, ਇਹ ਤੇ ਅਕਾਲ ਪੁਰਖ ਜਾਣਦਾ ਹੈ। ਲੇਕਿਨ ਜਥੇਦਾਰ ਸਾਹਿਬ ਦਾ ਹੁਕਮ ਮੇਰੇ ਖਿਆਲ ਨਾਲ ਜਿਹੜਾ ਸਮੁੱਚੀ ਸਿੱਖ ਕੌਮ ਸਿਰ ਝੁਕਾ ਕੇ ਮੰਨਦੀ ਹੈ, ਮੰਨਣਾ ਚਾਹੀਦਾ ਵੀ ਹੈ। ਸ਼੍ਰੋਮਣੀ ਕਮੇਟੀ ਨੂੰ ਹੁਣ ਸਿਰਫ ਔਰ ਸਿਰਫ ਤਖਤ ਸਾਹਿਬ ਤੋਂ ਆਦੇਸ਼ ਆਇਆ ਹੈ, ਉਸ ਆਦੇਸ਼ ਦੀ ਪਾਲਣਾ ਕਰਦੇ ਹੋਏ ਐਸਆਈਟੀ ਦਾ ਸਾਥ ਦੇ ਕੇ ਸੰਗਤ ਜਿਹੜੀ ਹੈ ਉਹ ਸਿਰਫ ਔਰ ਸਿਰਫ ਇਨਸਾਫ ਚਾਹੁੰਦੀ ਹੈ। ਸੰਗਤ ਜਿਹੜੀ ਹੈ ਸਿਰਫ ਔਰ ਸਿਰਫ ਇਹ ਚਾਹੁੰਦੀ ਹੈ ਕਿ 328 ਸਰੂਪ ਕਿੱਥੇ ਨੇ। ਸਰੂਪਾਂ ਦੀ ਗੱਲ ਕਰੀਏ, ਦਿੱਲੀ ਦੀ ਇੱਕ ਸਿੱਖ ਰਾਜਨੀਤੀ ਗੱਲ ਕਰਦੇ ਹਾਂ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ, ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ। ਪਿਛਲੇ ਕੁਝ ਸਾਲਾਂ 'ਚ ਉਹਨਾਂ ਨੇ ਕਾਫੀ ਪ੍ਰੈਸ ਕਾਨਫਰੰਸਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲ ਪਰਿਵਾਰ ਦੇ ਖਿਲਾਫ ਕੀਤੀਆਂ ਕਿ 328 ਸਰੂਪ ਔਰ ਬੇਦਬੀਆਂ ਦੇ ਅੰਦਰ ਬਾਦਲ ਪਰਿਵਾਰ ਦਾ ਹੱਥ ਹੈ। ਮੌਜੂਦਾ ਸਮੇਂ ਦੇ ਅੰਦਰ ਜਿਹੜਾ ਹੁਣ, ਕਿਉਂਕਿ ਜਦੋਂ ਤੋਂ ਇਹਨਾਂ ਨੇ ਬਾਦਲ ਪਾਰਟੀ ਨੂੰ ਜੁਆਇਨ ਕਰ ਲਿਆ, ਇਹਨਾਂ ਦੀ ਪ੍ਰੈਸ ਕਾਨਫਰੰਸ, ਇਹਨਾਂ ਦੀ ਮੀਡੀਆ ਸਟੇਟਮੈਂਟਸ ਆ ਰਹੀਆਂ ਹੈਗੀਆਂ ਨੇ ਕਿ ਜੀ ਉਹ ਤੇ ਕਲੈਰੀਕਲ ਮਿਸਟੇਕ ਸੀ ਜੀ, ਕੋਈ ਸਰੂਪ ਗਾਇਬ ਹੀ ਨਹੀਂ ਹੋਇਆ। ਤੁਸੀਂ ਕੀ ਕਹੋਗੇ? ਮੈਂ ਸਮਝਦਾ ਕਿ ਕਲੈਰੀਕਲ ਮਿਸਟੇਕ ਜਿਹੜੀ ਹੈ ਨਾ, ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਦਾ ਜੋ ਬਿਆਨ ਜੋ ਪ੍ਰੈਸ ਕਾਨਫਰੰਸ ਵਿੱਚ ਉਹ ਬੋਲੇ ਨੇ, ਮੈਂ ਸਮਝਦਾ ਕਲੈਰੀਕਲ ਮਿਸਟੇਕ ਤੇ ਹੁਣ ਉਹਨਾਂ ਦੇ ਵਿੱਚ ਆ ਚੁੱਕੀ ਹੈ। ਉਹ ਕਾਫੀ ਲੰਬੇ ਸਮੇਂ ਤੋਂ ਆਈ ਹੋਈ ਹੈ ਉਹਨਾਂ ਦੇ ਵਿੱਚ, ਜਿਹੜੀ ਚਿਪ ਹੁੰਦੀ ਹੈ ਨਾ, ਉਹ ਚਿਪ ਜਿਹੜੀ ਹੈ ਖਰਾਬ ਹੋ ਗਈ ਹੈ। ਤੇ ਉਹ ਸੱਚੇ ਪਾਤਸ਼ਾਹ ਹੀ ਮਹਾਰਾਜ ਹੀ ਜਿਹੜਾ ਹੈ ਉਹਨਾਂ ਨੂੰ ਸੁਮਤ ਬਖਸ਼ਣ ਕਿ ਉਹ ਪਹਿਲੇ ਤੇ ਜੋ ਸੰਗਤ ਦੇ ਨਾਲ ਉਹਨਾਂ ਨੇ, ਜੋ ਸੰਗਤ ਦੇ ਮਨਾਂ ਨੂੰ ਜੋ ਉਹਨਾਂ ਨੇ ਜਿਹੜਾ ਦੁਖਾਇਆ, ਜੋ ਇਸੇ ਸਥਾਨ ਤੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਭੱਦੀ ਸ਼ਬਦਾਵਲੀਆਂ ਯੂਜ਼ ਕਰਕੇ 84 ਦੀ ਵਿਕਟਮ ਨੂੰ ਭਜਾਇਆ ਗਿਆ, ਰਾਸ਼ਨ ਮੰਗਣ ਵਾਲੇ ਨੂੰ ਭਜਾਇਆ ਗਿਆ, ਨੌਕਰੀਆਂ ਮੰਗਣ ਵਾਲੇ ਨੂੰ ਭਜਾਇਆ ਗਿਆ। ਕਿਸੇ ਵੀ ਤਰੀਕੇ ਦੀ ਕੋਈ ਸਿੱਖ ਅਗਰ ਇੱਥੇ ਹੈਲਪ ਮੰਗਣ ਆਇਆ ਤਾਂ ਸੰਗਤ ਦਿਲ ਦੀ ਭਲੀ ਭਾਂਤ ਜਾਣਦੀ ਹੈ ਕਿ ਕਿਹੜੀ ਸ਼ਬਦਾਵਲੀ ਯੂਜ਼ ਕਰਕੇ ਉਸ ਲੋੜਵੰਦ ਦੇ ਨਾਲ ਉਹ ਕਿੱਦਾਂ ਦੀ ਸ਼ਬਦਾਵਲੀ ਯੂਜ਼ ਕਰਕੇ ਦਫ਼ਤਰ 'ਚੋਂ ਧੱਕੇ ਮਾਰ ਕੇ ਬਾਹਰ ਕੱਢਦੇ ਨੇ ਲੋਕ। ਪਹਿਲੀ ਗੱਲ। ਦੂਸਰੀ ਗੱਲ, ਅੱਜ ਉਹ ਕਹਿੰਦੇ ਨੇ ਜੀ ਕਲੈਰੀਕਲ ਮਿਸਟੇਕ ਹੈ। ਮੈਨੂੰ ਯਾਦ ਹੈ ਕਿ ਸ਼ਾਇਦ ਤੁਹਾਡੇ ਚੈਨਲ ਦੇ ਉੱਤੇ ਹੀ ਉਹ ਇੰਟਰਵਿਊ ਮੈਂ ਸੁਣਿਆ, ਕਿਉਂਕਿ ਹੁਣ ਉਹ ਸਾਰੇ ਇੰਟਰਵਿਊਜ਼ ਜਿਹੜੇ ਨੇ ਉਹ ਬਾਰ-ਬਾਰ ਬਾਹਰ ਆ ਰਹੇ ਨੇ ਕਿ ਕਿਹੜਾ ਕੀ ਬੋਲ ਰਿਹਾ ਸੀਗਾ। ਤੇ ਇਹਨਾਂ ਲੋਕਾਂ ਨੇ ਹੀ ਕਿਹਾ ਸੀਗਾ ਕਿ ਅਸੀਂ ਮਰਦੇ ਮਰ ਜਾਵਾਂਗੇ, ਲੇਕਿਨ ਗੁਰੂ ਦੇ ਦੋਸ਼ੀ ਉਹਨਾਂ ਦੇ ਨਾਲ ਅਸੀਂ ਕਦੀ ਹੱਥ ਨਹੀਂ ਮਿਲਾਵਾਂਗੇ। ਹੱਥ ਮਿਲਾਉਣਾ ਬੜੀ ਦੂਰ ਦੀ ਗੱਲ ਹੈ, ਕਦੀ ਚਾਹ ਨਹੀਂ ਪੀਵਾਂਗੇ। ਅੱਜ ਉਹ ਪ੍ਰੈਸ ਕਾਨਫਰੰਸ ਰਾਹੀਂ ਕੀ ਬੋਲ ਰਹੇ ਨੇ, ਇਹ ਸਭ ਤੁਹਾਡੇ ਸਾਹਮਣੇ ਹੈ। ਇਹਨਾਂ ਲੋਕਾਂ ਦਾ ਕੋਈ ਕਿਰਦਾਰ ਨਹੀਂ ਰਹਿ ਗਿਆ। ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਭੈ ਨਹੀਂ ਹੈ ਗੁਰੂ ਪ੍ਰਤੀ ਕਿ ਅਸੀਂ ਵੀ ਗੁਰੂ ਨੂੰ ਮੂੰਹ ਦਿਖਾਉਣਾ, ਅਸੀਂ ਵੀ ਇਸੇ ਫਾਨੀ ਸੰਸਾਰ ਦੇ ਵਿੱਚ ਅਸੀਂ ਜਿਹੜਾ ਰਹਿਣਾ ਔਰ ਫਾਨੀ ਸੰਸਾਰ ਨੂੰ ਛੱਡ ਕੇ ਵੀ ਜਾਣਾ। ਲੇਕਿਨ ਇਹ ਲੋਕ ਜਿਹੜੇ ਨੇ ਆਪਣੇ ਹੰਕਾਰ ਦੇ ਵਿੱਚ ਲੀਨ ਹੋ ਕੇ ਬੰਦੇ ਨੂੰ ਬੰਦਾ ਨਹੀਂ ਸਮਝਦੇ, ਨਾ ਗੁਰੂ ਨੂੰ ਗੁਰੂ ਸਮਝਦੇ ਨੇ। ਇਹ ਉਹ ਲੋਕ ਨੇ। ਤੇ ਮੈਂ ਸਮਝਦਾ ਗੁਰੂ ਸਾਹਿਬ ਇਹਨਾਂ ਨੂੰ ਸੁਮਤ ਬਖਸ਼ਣ ਕਿ ਜੋ ਪ੍ਰੈਸ ਕਾਨਫਰੰਸ ਕਰਕੇ ਕਲੈਰੀਕਲ ਮਿਸਟੇਕ ਜਾਂ ਅੱਜ ਜੋ ਬੋਲਦੇ ਪਏ ਨੇ, ਮੈਨੂੰ ਆਪ ਬੜੀ ਹੈਰਾਨੀ ਹੋ ਰਹੀ ਹੈ। ਔਰ ਜਦੋਂ ਇਹਨਾਂ ਦੀ ਪਿਛਲੀਆਂ ਬਾਈਟਾਂ ਸੁਣਦੇ ਹਾਂ, ਜੋ 25 ਸਾਲ ਸਵੇਰੇ ਉੱਠਦੇ ਸੀ ਤੇ ਰਾਤ ਤੱਕ ਗਾਲਾਂ ਕੱਢਦੇ ਸੀਗੇ, ਅੱਜ ਕਹਿੰਦੇ ਨੇ ਜੀ ਆਹ ਹੈ ਤੇ ਉਹ ਹੈ। ਮੇਰੀ ਸਮਝ ਤੋਂ ਬਾਹਰ ਹੈ। ਗੁਰੂ ਸਾਹਿਬ ਸੋਝੀ ਪਾਉਣ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਦੀ ਸੰਗਤ, ਪੰਜਾਬ ਦੀ ਸੰਗਤ, ਦੁਨੀਆ 'ਚ ਵਸਦੀ ਸੰਗਤ ਜਿਹੜੀ ਹੈ, ਸਿਰਫ ਔਰ ਸਿਰਫ 328 ਸਰੂਪਾਂ ਦਾ ਜਿਹੜਾ ਹੈ ਉਹ ਇਨਸਾਫ ਹੈ। ਇੱਕ ਸਾਨੂੰ ਇਨਸਾਫ ਹੀ ਹੈ ਉਹ ਕਿ ਸਾਨੂੰ ਪਤਾ ਲੱਗ ਜਾਏ ਕਿ ਸਾਡੇ ਗੁਰੂ ਸਾਹਿਬ ਕਿੱਥੇ ਨੇ। 328 ਸਰੂਪਾਂ ਦੀ ਗੱਲ ਕਰੀਏ, ਦਿੱਲੀ ਦੀ ਰਾਜਨੀਤੀ ਅਸੀਂ ਗੱਲ ਕੀਤੀ, ਮਨਜੀਤ ਸਿੰਘ ਜੀਕੇ ਦੀ ਗੱਲ ਕਰ ਰਹੇ ਹਾਂ, ਅਸੀਂ ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਰਹੇ ਹਾਂ। ਲਗਾਤਾਰ ਉਹਨਾਂ ਵੱਲੋਂ ਆਰੋਪ ਲਗਾਏ ਜਾ ਰਹੇ ਨੇ ਕਿ ਦਿੱਲੀ ਕਮੇਟੀ ਮਨਜਿੰਦਰ ਸਿੰਘ ਸਿਰਸਾ ਔਰ ਬੀਜੇਪੀ ਦੇ ਸਪੋਰਟ ਦੇ ਨਾਲ ਚੱਲ ਰਹੀ ਹੈ, ਸੱਤਾ ਤੇ ਕਾਬਿਜ਼ ਹੋ ਚੁੱਕੀ ਹੈ, ਕੰਮ ਕੁਝ ਕਰ ਨਹੀਂ ਰਹੀ ਔਰ ਅਸੀਂ ਲਗਾਤਾਰ ਮੁੱਦੇ ਚੁੱਕ ਰਹੇ ਹੈਗੇ ਆ। ਕਮੇਟੀ ਬਿਲਕੁਲ ਘੁੱਗੂ ਬਣ ਕੇ ਬੈਠੀ ਹੈ, ਕੋਈ ਜਵਾਬ ਦੇ ਕੇ ਨਹੀਂ ਰਾਜੀ। ਮੇਰਾ ਸਿੱਧਾ ਸਵਾਲ ਹੈ, ਚਾਹੇ ਆਪੋਜੀਸ਼ਨ ਦੀ ਗੱਲ ਕਰ ਲਈਏ, ਸੰਗਤ ਦੀ ਗੱਲ ਕਰੇ, ਕਮੇਟੀ ਕਰ ਕੀ ਰਹੀ ਹੈ? ਸਿਰਫ ਗੋਲਕ ਖਾ ਰਹੀ ਹੈ, ਕੰਮ ਕਰ ਰਹੀ ਹੈ, ਤੇ ਕੀ ਕੰਮ ਕਰ ਰਹੀ ਹੈ? ਮੁੱਦਾ ਇਹਨਾਂ ਲੋਕਾਂ ਦੇ ਕੋਲ ਹੁਣ ਹੋਰ ਕੋਈ ਕੰਮ ਨਹੀਂ ਰਹਿ ਗਿਆ। ਇਹਨਾਂ ਲੋਕਾਂ ਦੇ ਕੋਲ ਇੱਕੋ ਕੰਮ ਹੈ ਕਿ ਕੋਈ ਵੀ ਕੰਮ ਹੋ ਰਿਹਾ, ਕੋਈ ਪ੍ਰੋਗਰਾਮ ਹੋ ਰਿਹਾ, ਕੋਈ ਸਮਾਗਮ ਹੋ ਰਿਹਾ, ਕੋਈ ਸ਼ਤਾਬਦੀ ਮਨਾਈ ਜਾ ਰਹੀ ਹੈ, ਉਹਦੇ ਵਿੱਚ ਜਾ ਕੇ ਕਮੀ ਲੱਭੀਏ ਤੇ ਭੰਡੀਏ। ਇਹ ਮੁੱਦੇ ਨਹੀਂ ਨੇ। ਇਹ ਵਿਹਲਾ ਇਨਸਾਨ ਜਦੋਂ ਦੀਵਾਰਾਂ ਦੇ ਵਿੱਚ ਟੱਕਰਾਂ ਮਾਰ ਰਿਹਾ ਹੁੰਦਾ ਨਾ, ਤੇ ਉਹਨੂੰ ਇਹ ਹੁੰਦਾ ਹੈ ਕਾਰਪੇਟ ਰੈੱਡ ਲੱਗਣਾ ਚਾਹੀਦਾ ਸੀ, ਲਾਲ ਨੀਲਾ ਕਿਉਂ ਲਾਤਾ, ਕਾਲਾ ਕਿਉਂ ਲਾਤਾ। ਇਹੋ ਜਿਹੀਆਂ ਕਮੀਆਂ ਲੱਭਦੇ ਨੇ। ਰਹੀ ਗੱਲ ਸਰਕਾਰ ਦੀ, ਦਿੱਲੀ ਦੀ ਸੰਗਤ ਕਦੀ ਨਹੀਂ ਪੁੱਛ ਸਕਦੀ ਸਰਦਾਰ ਜਸਵਿੰਦਰ ਸਿੰਘ ਜੀ,
ਕਿ 84 ਦੇ ਕਾਤਲਾਂ ਨੂੰ ਬੰਗਲਾ ਸਾਹਿਬ ਸਰੋਪੇ ਦਿੱਤੇ ਗਏ ਨੇ ਇਹਨਾਂ ਦੇ ਰਾਜ ਦੇ ਵਿੱਚ। ਉਹਨਾਂ ਸਰਕਾਰਾਂ ਤੋਂ ਹੀ ਲਾਹਾ ਲੈ ਕੇ ਇਹਨਾਂ ਨੇ ਅੱਜ ਕਿੱਥੋਂ ਦੀ ਕਿੱਥੇ ਪਹੁੰਚੇ ਨੇ, ਇਹ ਸਾਨੂੰ ਦੱਸਣ ਦੀ ਲੋੜ ਨਹੀਂ, ਦਿੱਲੀ ਦੀ ਸੰਗਤ ਚੰਗੀ ਤਰ੍ਹਾਂ ਜਾਣਦੀ ਹੈ। ਅੱਜ ਦੀ ਗੱਲ ਕਰੀਏ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਸਮਝਦਾ ਕਿ ਇਹ ਇਤਿਹਾਸ ਹੀ ਹੋਏਗਾ ਕਿ 4 ਸਾਲਾਂ ਦੇ ਵਿੱਚ ਜਿਹੜੇ ਕਾਰਜ ਦੀ ਗੱਲ ਕਰ ਰਹੇ ਹੋ, ਸਰਕਾਰ ਦੀ ਗੱਲ ਕਰ ਰਹੇ ਹੋ, ਸਰਕਾਰ ਨਾਲ ਦਿੱਲੀ ਕਮੇਟੀ ਦੀ ਸਾਂਝ ਸੀ ਤੇ 350 ਸਾਲਾ ਸ਼ਤਾਬਦੀ ਲਾਲ ਕਿਲੇ ਕਿਸ ਪੱਧਰ ਤੇ ਮਨਾਈ ਗਈ ਤੁਸੀਂ ਆਪ ਸਾਰੇ ਭਲੀ ਭਾਂਤ ਜਾਣਦੇ ਹੋ। ਲਾਲ ਕਿਲੇ ਦੇ ਵਿੱਚ ਦੇਸ਼ ਨਹੀਂ ਦੁਨੀਆ ਤੋਂ ਲੋਕ ਆ ਕੇ ਉਹਨਾਂ ਨੇ ਵਾਹ-ਵਾਹ ਕੀਤੀ, ਕਿਉਂ ਕਿ ਦਿੱਲੀ ਕਮੇਟੀ ਦਿੱਲੀ ਸਰਕਾਰ ਦਾ ਸਾਥੀ ਬਣ ਕੇ, ਕਿਉਂਕਿ ਸਰਕਾਰਾਂ ਨੂੰ ਮਰਿਆਦਾਵਾਂ ਦਾ ਨਹੀਂ ਪਤਾ ਹੁੰਦਾ ਤੇ ਦਿੱਲੀ ਕਮੇਟੀ ਨੂੰ ਉਹਨਾਂ ਨੇ ਆਪਣਾ ਸਹਿਯੋਗੀ ਬਣਾ ਕੇ ਜਿਹੜਾ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ, ਉਹ ਸਾਰੀ ਦੁਨੀਆ ਚੰਗੀ ਤਰ੍ਹਾਂ ਜਾਣਦੀ ਹੈ। ਔਰ ਇਹੀ ਪਿੱਛੂ ਇਹਨਾਂ ਨੂੰ ਪਏ ਨੇ ਕਿ ਅੱਜ ਦਿੱਲੀ ਦੀ ਸੰਗਤ ਕਮਾਲ ਕਰ ਰਹੀ ਹੈ। ਜਿੱਥੇ ਬੈਠੋ ਲਾਲ ਕਿਲੇ ਦੀ ਗੱਲ ਹੁੰਦੀ ਹੈ ਕਿ 350 ਸਾਲਾ ਸ਼ਤਾਬਦੀ ਅਗਰ ਮਨਾਈ ਹੈ ਤਾਂ ਦਿੱਲੀ ਕਮੇਟੀ ਨੇ ਦਿੱਲੀ ਸਰਕਾਰ ਦੇ ਨਾਲ ਮਿਲ ਕੇ। ਜੇ ਗੱਲ ਕਰੀਏ ਅਸੀਂ ਪੰਜਾਬ ਦੀ ਤੇ 350 ਸਾਲਾ ਸ਼ਤਾਬਦੀ ਜਿਹੜੀ ਹੈ ਸ਼੍ਰੋਮਣੀ ਕਮੇਟੀ ਨੇ ਵੀ ਮਨਾਈ ਹੈ, ਮਗਰ ਤੁਸੀਂ ਦੇਖਿਆ ਹੋਵੇਗਾ ਕਿ ਇੱਕ ਪਾਸੇ ਸ਼੍ਰੋਮਣੀ ਕਮੇਟੀ ਦੇ ਹੌਰਨਾਂ ਦੀ ਆਵਾਜ਼ ਆ ਰਹੀ ਸੀ, ਦੂਜੇ ਪਾਸੇ ਦਿੱਲੀ ਸਰਕਾਰ ਦੀ ਹੌਰਨਾਂ ਦੀ ਆਵਾਜ਼ ਆ ਰਹੀ ਸੀ। ਸੰਗਤ ਕਿੱਥੇ ਜਾਏਗੀ, ਸੰਗਤ ਕਿਹੜੇ ਸਮਾਗਮ ਦੇ ਵਿੱਚ ਹਾਜ਼ਰੀ ਭਰੇਗੀ, ਸੰਗਤ ਕਿਹੜੇ ਕੀਰਤਨੀਏ ਨੂੰ ਸੁਣੇਗੀ, ਉਹ ਚੀਜ਼ ਨਹੀਂ ਹੋਈ। ਬੜੇ ਸੁਚੱਜੇ ਬੜੇ ਸੋਹਣੇ ਢੰਗ ਦੇ ਨਾਲ ਸ਼ਤਾਬਦੀ ਮਨਾਈ ਗਈ। ਹੋਰ ਕਾਰਜਾਂ ਦੀ ਮੈਂ ਸਮਝਦਾ ਘਰ ਘਰ ਜਿਹੜਾ ਗੁਰਬਾਣੀ ਦਾ ਪ੍ਰਵਾਹ ਚਲਾਇਆ ਗਿਆ, ਸੈਂਚੀਆਂ ਜਿਹੜੀਆਂ ਨੇ ਉਹ ਘਰ ਘਰ ਪਹੁੰਚਾਈਆਂ ਗਈਆਂ ਕਿ ਇੱਕ ਇਨਸਾਨ ਜਿਹੜਾ ਮਹਾਰਾਜ ਨੇ ਕਿਹਾ ਕਿ ਇੱਕ ਬੰਦਾ ਜਿਹੜਾ ਵੀ ਆ ਆਪਣੇ ਜੀਵਨ 'ਚ ਇੱਕ ਸਹਿਜ ਪਾਠ ਜ਼ਰੂਰ ਕਰੇ, ਤੇ ਸਹਿਜ ਪਾਠ ਦੀਆਂ ਸੈਂਚੀਆਂ ਘਰ ਘਰ ਪਹੁੰਚਾਈਆਂ ਗਈਆਂ। ਬੱਚਿਆਂ ਨੂੰ ਇੰਨੀ ਵੱਡੀ ਸਟੇਜਾਂ ਦੇ ਉੱਤੇ ਪਰਫਾਰਮੈਂਸ ਕਰਨ ਦਾ ਮੌਕਾ ਦਿੱਤਾ ਗਿਆ ਤਾਂ ਕਿ ਉਹ ਕੀਰਤਨ ਦੇ ਨਾਲ ਜੁੜਨ। ਦਿੱਲੀ ਕਮੇਟੀ ਦਾ ਆਹੀ ਕਾਰਜ ਹੈ। ਦਿੱਲੀ ਕਮੇਟੀ ਦਾ ਕਾਰਜ ਧਰਮ ਪ੍ਰਚਾਰ ਦੀ ਲਹਿਰ ਚਲਾਉਣੀ, ਆਪਣੀ ਸਿੱਖੀ ਨੂੰ ਧਰਮ ਪ੍ਰਚਾਰ ਦੇ ਨਾਲ ਜੋੜਨਾ, ਇਤਿਹਾਸ ਦੇ ਨਾਲ ਜੋੜਨਾ, ਔਰ ਬੜੇ ਵੱਡੇ ਪੱਧਰ ਦੇ ਉੱਤੇ ਦਿੱਲੀ ਕਮੇਟੀ ਇਹ ਕੰਮ ਕਰ ਰਹੀ ਹੈ। ਔਰ ਜਿੱਥੇ 350 ਸਾਲਾ ਸ਼ਤਾਬਦੀ ਹਜੇ 1 ਸਾਲ ਇਹ ਸਮਾਗਮ ਹੋਰ ਚੱਲਣੇ ਨੇ, ਉਹਦੇ ਵਿੱਚ ਹੁਣ ਧਰਮ ਪ੍ਰਚਾਰ ਜਿਹੜੀ ਹੈ ਉਹ ਖੰਡੇ ਬਾਟੇ ਦੀ ਪੌਲ ਛਕਾਉਣ ਜਾ ਰਹੀ ਹੈ ਦਿੱਲੀ ਦੇ ਵਿੱਚ ਬੜੇ ਵੱਡੇ ਪੱਧਰ ਦੇ ਉੱਤੇ। ਉਹਦੇ ਵਿੱਚ ਵੀ ਅਸੀਂ ਜਿਹੜੇ ਨੇ ਜਗ੍ਹਾ ਜਗ੍ਹਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਢਾਡੀ ਵਾਰਾਂ ਕਥਾਵਾਚਕ ਜਿਹੜੇ ਨੇ ਪੰਥ ਦੇ ਮਹਾਨ, ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਮਾਗਮਾਂ ਦੀ ਲੜੀ ਜਿਹੜੀ ਹੈ ਚਲਾਉਣ ਜਾ ਰਹੇ ਹਾਂ, ਤਾਂ ਜੋ ਦਿੱਲੀ ਦਾ ਸਿੱਖ ਫਿਰ ਦੁਬਾਰਾ ਤੋਂ ਖੰਡੇ ਬਾਟੇ ਦੀ ਪੌਲ ਨਾਲ ਛਕ ਕੇ ਗੁਰੂ ਵਾਲਾ ਬਣੇ, ਗੁਰੂ ਦੀ ਜਿਹੜੀ ਹੈ ਖੁਸ਼ੀਆਂ ਪ੍ਰਾਪਤ ਕਰੇ। ਹੋਰ ਇਹੀ ਕਾਰਜ ਨੇ। ਰਹੀ ਗੱਲ ਹੁਣ ਹਸਪੀਟਲ ਦੀ, ਮੈਂ ਸਮਝਦਾ ਕਿਸੇ ਸਕੂਲ ਦੀ ਦੀਵਾਰ ਤੇ ਖੜੇ ਹੋ ਜਾਂਦੇ ਨੇ, ਕਿਸੇ ਹਸਪੀਟਲ ਦੀ ਦੀਵਾਰ ਤੇ ਖੜੇ ਹੋ ਜਾਂਦੇ। ਡਾਇਲਿਸਿਸ ਸੈਂਟਰ ਦੇਸ਼ ਜਾਨੀ ਦੁਨੀਆ ਦਾ ਇੱਕ ਪਹਿਲਾ ਹਸਪੀਟਲ ਹੋਏਗਾ ਜਿੱਥੇ ਕੈਸ਼ ਕਾਊਂਟਰ ਹੀ ਨਹੀਂ ਹੈ। ਤੁਸੀਂ ਆਪਣਾ ਜਾਓ, ਆਪਣੀ ਡਾਇਲਿਸਿਸ ਕਰਾਓ। ਉੱਥੇ ਹੁਣ ਕਾਰਡਿਕ ਜਿਹੜਾ ਹਸਪੀਟਲ ਤਿਆਰ ਹੋਣ ਜਾ ਰਿਹਾ ਬੜੀ ਜਲਦੀ। ਉੱਥੇ ਅੱਖਾਂ ਦੇ ਆਪਰੇਸ਼ਨ ਦਾ ਜਿਹੜਾ ਵਿੰਗ ਹੈ ਉਹ ਸਟਾਰਟ ਹੋਣ ਜਾ ਰਿਹਾ। ਮੈਂ ਸਮਝਦਾ ਕਮਾਲ ਹੈ। ਸੱਚੇ ਪਾਤਸ਼ਾਹ ਤਰਸ ਕਰਨ ਦਿੱਲੀ ਕਮੇਟੀ ਦੇ ਉੱਤੇ। ਬੰਗਲਾ ਸਾਹਿਬ ਜਾ ਕੇ ਤੁਸੀਂ ਦੇਖੋ, ਸਵੇਰੇ ਹਜ਼ਾਰਾਂ ਦੀ ਤਾਦਾਦ ਵਿੱਚ ਜਿਹੜਾ ਹੈ MRIਆਂ ਵਾਸਤੇ ਲੋਕ ਖੜੇ ਹੁੰਦੇ ਨੇ। 5-5 ਹਜ਼ਾਰ ਰੁਪਏ ਦਾ ਟੈਸਟ 50 ਰੁਪਏ ਦੇ ਵਿੱਚ ਹੋ ਰਿਹਾ। ਇਹ ਦਿੱਲੀ ਕਮੇਟੀ ਦੇ ਕਾਰਜ ਨੇ। ਪੈਟ ਸਕੈਨ ਜਿਹੜੀ ਕੈਂਸਰ ਜਿਹੜਾ ਡਿਟੈਕਟ ਕਰਦੀ ਹੈ ਸਰੀਰ ਦੇ ਵਿੱਚ, ਮੈਂ ਸਮਝਦਾ 20-20 25-25 ਹਜ਼ਾਰ ਰੁਪਏ ਦਾ ਟੈਸਟ ਹੈ। ਜਸਵਿੰਦਰ ਜੀ, ਅੱਜ ਦਿੱਲੀ ਕਮੇਟੀ ਜਿਹੜੀ ਹੈ ਬਿਲਕੁਲ ਜਿਹੜਾ ਨੋਮੀਨਲ ਕਾਸਟ ਜਿਹੜੀ ਉਹਨਾਂ ਨੂੰ ਆ ਰਹੀ ਹੈ, ਉਸ ਕਾਸਟ ਦੇ ਉੱਤੇ ਪੈਟ ਸਕੈਨ ਦੇ ਜਿਹੜੇ ਨੇ ਟੈਸਟ ਕੀਤੇ ਜਾ ਰਹੇ ਨੇ। ਹੋਰ ਤੁਸੀਂ ਕਿੰਨਾ ਕਹੋਗੇ? ਇਹਨਾਂ ਲੋਕਾਂ ਕੋਲ ਹੋਰ ਕੋਈ ਕਾਰਜ ਨਹੀਂ ਹੈ। ਇੱਕ ਮੈਂ ਤੁਹਾਡੇ ਚੈਨਲ ਨਾਲ ਇੱਕ ਗੱਲ ਹੋਰ ਕਹਿ ਦੇਣੀ ਚਾਹੁੰਦਾ। ਇੱਕ ਬੰਦਾ ਜਿਹੜਾ ਭੱਦੀ ਸ਼ਬਦਾਵਲੀ ਯੂਜ਼ ਕਰਦਾ, ਨਾ ਉਮਰ ਦੇਖਦਾ ਨਾ ਕੋਈ ਚੀਜ਼ ਦੇਖਦਾ, ਉਹਨੂੰ ਮੈਂ ਕਹਿ ਰਿਹਾ ਬੰਦਾ ਬਣ ਜਾ। ਬੰਦਾ ਬਣ ਕੇ ਤਮੀਜ਼ ਨਾਲ ਗੱਲ ਕਰ, ਨਹੀਂ ਤਾਂ ਸੰਗਤ ਤੈਨੂੰ ਪਤਾ ਹੀ, ਤੇਰੀ ਕਮੈਂਟਾਂ ਦੇ ਵਿੱਚ ਜਿਹੜੀ ਸੰਗਤ ਤੈਨੂੰ ਕਮੈਂਟਸ ਪਾਉਂਦੀ ਆ ਤੂੰ ਡਿਲੀਟ ਕਰ ਦੇਣਾ, ਬਲੌਕ ਕਰ ਦੇਣਾ ਉਹਨਾਂ ਲੋਕਾਂ ਨੂੰ। ਗੱਲ ਰੱਖੋ ਲੇਕਿਨ ਤਹਿਜ਼ੀਬ। ਪਰਮਜੀਤ ਸਿੰਘ ਸਰਨਾ ਦੇ ਉੱਤੇ ਨਾ ਚਲੋ ਕਿ ਉਹ ਮਾਂ ਭੈਣ ਦੀਆਂ ਗਾਲਾਂ ਸਭ ਨੂੰ ਕਰਦਾ ਸੀ, ਨਾ ਬੰਦਾ ਤੇ ਨਾ ਜਨਾਨੀ। ਤੇ ਤੂੰ ਵੀ ਜਿਹੜਾ ਭਰਾ ਆਪਣੀ ਉਮਰ, ਆਪਣਾ ਜਿਹੜਾ ਅਹੁਦਾ, ਆਪਣੀ ਗਰਿਮਾ ਨੂੰ ਰੱਖ ਕੇ ਵਿੱਚ ਬੋਲਿਆ ਕਰ, ਨਹੀਂ ਤੇ ਮਹਾਰਾਜ ਕਿਰਪਾ ਕਰਨ ਤੈਨੂੰ ਵੀ ਸੋਝੀ ਜਲਦੀ ਗੁਰੂ ਸਾਹਿਬ ਹੀ ਪਾਉਣਗੇ। ਬਿਲਕੁਲ ਸੰਗਤ ਜੀ, 328 ਸਰੂਪਾਂ ਦੇ ਮੁੱਦੇ ਦੀ ਗੱਲ ਕਰ ਲਈ ਜਾਂ ਪੰਥਕ ਮਸਲੇ ਦੇ ਤੌਰ ਦੇ ਉੱਤੇ ਦਿੱਲੀ ਦੀ ਸਿੱਖ ਰਾਜਨੀਤੀ ਦੇ ਵੱਲੋਂ ਜੋ ਦਿੱਲੀ ਕਮੇਟੀ ਤੇ ਇਲਜ਼ਾਮ ਲੱਗ ਰਹੇ ਸਨ, ਉਸ ਸਾਰੇ ਮਸਲਿਆਂ ਦੇ ਉੱਤੇ ਅਸੀਂ ਸਾਥ ਸੁਖਵਿੰਦਰ ਸਿੰਘ ਬੱਬਰ ਨਾਲ ਗੱਲ ਕੀਤੀ ਹੈ। ਬਹੁਤ ਜਲਦ ਅਗਲੇ ਪੰਥਕ ਮੁੱਦੇ ਦੇ ਨਾਲ ਦਿੱਲੀ ਕਮੇਟੀ ਦੇ ਇਸੀ ਦਫ਼ਤਰ ਦੇ ਵਿੱਚ ਦੁਬਾਰਾ ਜੁੜਾਂਗੇ। ਲੈਣੇ ਸਦਾ ਸੁਖਵਿੰਦਰ ਸਿੰਘ ਜੀ ਤੋਂ ਇਜਾਜ਼ਤ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।